ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 18 ਅਪ੍ਰੈਲ ਹੈ। 18 ਅਪ੍ਰੈਲ 1509 ਗੁਰੂ ਅਮਰਦਾਸ ਸਾਹਿਬ ਦਾ ਜਨਮ 18 ਅਪ੍ਰੈਲ 1509 ਦੇ ਦਿਨ ਮਾਤਾ ਲੱਖੋ ਅਤੇ ਬਾਬਾ ਤੇਜਭਾਨ ਬਾਪੂ ਤੇਜਭਾਨ ਪੁੱਤਰ ਬਾਬਾ ਹਰੀ ਸਿੰਘ ਅਤੇ ਪੋਤਰਾ ਬਾਬਾ ਵਿਸ਼ਨੂੰ ਦਾਸ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਸ਼ੇਟਾ ਤੋਂ 5 ਕਿਲੋਮੀਟਰ ਦੂਰ ਵਿੱਚ ਹੋਇਆ ਸੀ। ਕਿਸੇ ਸਮੇਂ ਦੇ ਵਿੱਚ ਗਲਤੀ ਦੇ ਨਾਲ ਉਹਨਾਂ ਦਾ ਜਨਮ ਬਿਕਰਮੀ ਸਾਲ 1566 ਦੀ ਥਾਂ ਤੇ 1536 ਲਿਖਿਆ ਗਿਆ। ਉਂਝ ਉਸ ਲਿਖਤ ਦੇ ਵਿੱਚ ਗੁਰਮੁਖੀ ਦੇ ਹਿੰਦਸੇ ਦੀ ਉੱਪਰਲੀ ਡੰਡੀ ਜੇਕਰ ਹੇਠਾਂ ਹੋ ਜਾਣ ਦੇ ਨਾਲ ਇਹ ਬਦਲ ਗਿਆ ਤਾਂ ਫਿਰ ਵੀ ਉਸ ਨੂੰ 66 ਹੀ ਲਿਖਿਆ ਜਾਣਾ ਚਾਹੀਦਾ ਜਾਂ ਸਮਝਣਾ ਚਾਹੀਦਾ। ਇਸ ਗਲਤੀ ਕਰਕੇ ਇਹ ਗ੍ਰੈਗੋਰੀਅਨ ਕੈਲੰਡਰ ਦੇ ਹਿਸਾਬ ਦੇ ਨਾਲ 1509 ਦੀ ਥਾਂ ਤੇ 1479 ਬਣ ਗਿਆ। ਕੁਝ ਲੇਖਕ ਅਜੇ ਵੀ ਗੁਰੂ ਅਮਰਦਾਸ ਸਾਹਿਬ ਦਾ ਜਨਮ 1479 ਲਿਖਦੇ ਨੇ। ਗੁਰੂ ਅਮਰਦਾਸ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਦੇ ਨਾਲ 1532 ਦੇ ਵਿੱਚ ਹੋਇਆ। ਜੇਕਰ ਉਹਨਾਂ ਦਾ ਜਨਮ 1479 ਮੰਨ ਲਈਏ ਤਾਂ ਵਿਆਹ ਵੇਲੇ ਉਹਨਾਂ ਦੀ ਉਮਰ 53 ਸਾਲ ਸੀ, ਜੋ ਕਿ ਉਂਝ ਵੀ ਅਜੀਬ ਲੱਗਦਾ ਹੈ। ਆਪ ਜੀ ਦੇ ਘਰ 30 ਅਪ੍ਰੈਲ 1534 ਦੇ ਦਿਨ ਇੱਕ ਬੇਟੀ ਭਾਨੀ, 11 ਮਾਰਚ 1536 ਦੇ ਦਿਨ ਪੁੱਤਰ ਮੋਹਨ ਅਤੇ 2 ਜੂਨ 1539 ਦੇ ਦਿਨ ਦੂਜੇ ਪੁੱਤਰ ਮੋਰੀ ਨੇ ਜਨਮ ਲਿਆ। ਇੱਕ ਰਵਾਇਤ ਦੇ ਮੁਤਾਬਕ ਆਪ ਦੀ ਇੱਕ ਬੇਟੀ ਦਾਨੀ ਵੀ ਸੀ, ਪਰ ਪੁਰਾਣੇ ਤਵਾਰੀਖੀ ਸੋਮਿਆਂ ਦੇ ਵਿੱਚ ਕਿਸੇ ਦਾਨੀ ਨਾਂ ਦੀ ਕੁੜੀ ਦਾ ਕੋਈ ਜ਼ਿਕਰ ਨਹੀਂ ਮਿਲਦਾ। 18 ਅਪ੍ਰੈਲ 1934 ਸੇਵਾ ਸਿੰਘ ਠੀਕਰੀਵਾਲਾ ਸਿੰਘ ਸਭਾ ਲਹਿਰ ਦੇ ਪਿਛਲੇਰੇ ਹਿੱਸੇ ਦਾ ਇੱਕ ਅਣਥੱਕ ਆਗੂ ਸੀ। 1920 ਦੇ ਵਿੱਚ ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ 1921 ਦੇ ਵਿੱਚ ਉਸ ਨੇ ਪਟਿਆਲਾ ਰਿਆਸਤ ਦਾ ਪਹਿਲਾ ਅਕਾਲੀ ਜੱਥਾ ਕਾਇਮ ਕੀਤਾ। 1923 ਦੇ ਵਿੱਚ ਜਦ ਬਰਤਾਨਵੀ ਹਕੂਮਤ ਨੇ ਅਕਾਲੀ ਦਲ ਤੇ ਪਾਬੰਦੀ ਲਾਈ ਤਾਂ ਉਸ ਨੂੰ ਵੀ ਪਟਿਆਲਾ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਗੁਰਦੁਆਰਾ ਐਕਟ ਬਣਨ ਤੋਂ ਮਗਰੋਂ ਉਸ ਨੂੰ ਰਿਹਾ ਕਰ ਦਿੱਤਾ ਗਿਆ, ਪਰ ਰਾਜਾ ਭੁਪਿੰਦਰ ਸਿੰਘ ਨੇ ਆਪਣੀ ਅੜੀ ਪਗਾਉਣ ਵਾਸਤੇ ਕੁਝ ਚਿਰ ਮਗਰੋਂ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਅਤੇ 3.5 ਸਾਲ ਵਾਸਤੇ ਕੈਦ ਕਰ ਦਿੱਤਾ। ਉਸ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ, ਜਿਸ ਦੇ ਨਾਲ ਉਸ ਦੀ ਸਿਹਤ ਬਹੁਤ ਵਿਗੜ ਗਈ ਸੀ। ਜਦ ਅਕਾਲੀ ਦਲ ਨੇ ਉਸ ਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਰਾਜੇ ਨੇ ਉਸ ਨੂੰ ਰਿਹਾ ਕਰ ਦਿੱਤਾ। 2 ਨਵੰਬਰ 1930 ਨੂੰ ਰਾਜੇ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਅਤੇ 10 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਪਰ 12 ਮਾਰਚ 1931 ਨੂੰ ਫਿਰ ਰਿਹਾ ਕਰ ਦਿੱਤਾ। 1932 ਦੇ ਵਿੱਚ ਰਾਜੇ ਨੇ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਅਤੇ 3 ਮਹੀਨੇ ਕੈਦ ਕਰੀ ਰੱਖਿਆ। ਉਸ ਦੀ ਆਖਰੀ ਗ੍ਰਿਫਤਾਰੀ 24 ਅਗਸਤ 1933 ਦੇ ਦਿਨ ਹੋਈ ਸੀ ਤੇ ਰਾਜੇ ਨੇ ਉਸ ਨੂੰ 8 ਸਾਲ ਦੇ ਲਈ ਸੁਣਾਈ ਸੀ। 18 ਅਪ੍ਰੈਲ 1934 ਦਿਨ ਉਸ ਨੇ ਜੇਲ੍ਹ ਦੇ ਵਿੱਚ ਜ਼ਿਆਦਤੀਆਂ ਦੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਸ ਨੂੰ ਜ਼ਬਰੀ ਖਾਣਾ ਖਵਾਇਆ ਜਾਣ ਲੱਗ ਪਿਆ। ਇਸ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ 20 ਜਨਵਰੀ 1935 ਦੇ ਦਿਨ ਉਹ ਜੇਲ੍ਹ ਦੇ ਵਿੱਚ ਹੀ ਚੜ੍ਹਾਈ ਕਰ ਗਏ। ਖਾੜਕੂਆਂ ਨੇ 17 ਅਪ੍ਰੈਲ 1984 ਦੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਫਿਰਕੂ ਸੋਚ ਵਾਲੇ ਹਿੰਦੂ ਇੰਦਰਪਾਲ ਗੁਪਤਾ ਦਾ ਕਤਲ ਕਰ ਦਿੱਤਾ। ਅਗਲੇ ਦਿਨ 18 ਅਪ੍ਰੈਲ 1984 ਦੇ ਦਿਨ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਕੁਝ ਹਿੰਦੂਆਂ ਦੇ ਗਰੁੱਪ ਟਰੱਕਾਂ ਦੇ ਉੱਤੇ ਸਵਾਰ ਹੋ ਕੇ ਚੰਡੀਗੜ੍ਹ ਆ ਗਏ ਅਤੇ ਉਹਨਾਂ ਨੇ ਸਿੱਖਾਂ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਕੁਝ ਸਿੱਖਾਂ ਦੀਆਂ ਜਾਇਦਾਦਾਂ ਵੀ ਲੁੱਟੀਆਂ ਗਈਆਂ। ਇਸ ਸਮੇਂ CRPF ਵੀ ਉੱਥੇ ਮੌਜੂਦ ਸੀ, ਪਰ ਉਸ ਨੇ ਇਹਨਾਂ ਦੇ ਵਿੱਚੋਂ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਅਤੇ ਚੁੱਪਚਾਪ ਉਹਨਾਂ ਨੂੰ ਲੁੱਟਮਾਰ ਕਰਨ ਦੀ ਖੁੱਲ੍ਹ ਦਿੱਤੀ ਗਈ। 18 ਅਪ੍ਰੈਲ 1987 ਦੇ ਦਿਨ ਪੁਲਿਸ ਨੇ ਗੁਲਜ਼ਾਰ ਸਿੰਘ ਪੁੱਤਰ ਅਛਰ ਸਿੰਘ ਵਾਸੀ ਖਿਆਲਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ। 18 ਅਪ੍ਰੈਲ 1999 ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਪੱਪੂ ਪੁੱਤਰ ਜੋਗਾ ਸਿੰਘ ਜੋਗੀ ਵਾਸੀ ਤੁਗਲਵਾਲਾ ਗੁਰਦਾਸਪੁਰ ਨੂੰ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ। 18 ਅਪ੍ਰੈਲ 1991 ਦਿਨ ਪੰਜਾਬ ਪੁਲਿਸ ਨੇ ਨਰਿੰਜਨ ਸਿੰਘ ਪੁੱਤਰ ਬੂੜ ਸਿੰਘ ਵਾਸੀ ਬਹਿਲਾ ਜ਼ਿਲ੍ਹਾ ਤਰਨਤਾਰਨ ਨੂੰ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ। 18 ਅਪ੍ਰੈਲ 1992 ਦਿਨ ਪੁਲਿਸ ਨੇ ਪੰਜਾਬ ਸਿੰਘ ਛਾਪਾ ਗੁਰਬਖਸ਼ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਮੰਨੀਆਂ ਨੇੜੇ ਜਗਰਾਉਂ ਜ਼ਿਲ੍ਹਾ ਲੁਧਿਆਣਾ, ਸੁਰਿੰਦਰ ਸਿੰਘ ਛਿੰਦਾ, ਹਰਦਿਆਲ ਸਿੰਘ ਚੌਕ ਮਹਿਤਾ ਅਤੇ ਬੂਟਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸੋਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਲਵਿੰਦਰ ਸਿੰਘ ਛਿੰਦਾ ਵਾਸੀ ਪੰਜਵੜ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 18 ਅਪ੍ਰੈਲ 1993 ਦਿਨ ਪੁਲਿਸ ਨੇ ਬਲਦੇਵ ਸਿੰਘ ਦੁਰਾਂਗਲਾ, ਸੁਖਵਿੰਦਰ ਸਿੰਘ ਪੁੱਤਰ ਦਿਲਦਾਰ ਸਿੰਘ ਵਾਸੀ ਖੇਲਾ ਨੇੜੇ ਮੀਮਸਾ ਜ਼ਿਲ੍ਹਾ ਅੰਮ੍ਰਿਤਸਰ, ਬਲਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ EC ਨੇੜੇ ਫਤਿਆਬਾਦ ਜ਼ਿਲ੍ਹਾ ਸੰਗਰੂਰ, ਪ੍ਰਗਟ ਸਿੰਘ ਪੁੱਤਰ ਸਾਜਨ ਸਿੰਘ ਵਾਸੀ ਸਰਹਾਲੀ ਮੰਡਾ, ਬਖਸ਼ੀਸ਼ ਸਿੰਘ ਉਰਫ ਈਸ਼ਾ ਪੁੱਤਰ ਤੇਗ ਸਿੰਘ ਵਾਸੀ ਪਿੰਡ ਸੰਧੂ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 18 ਅਪ੍ਰੈਲ 2013 ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ 8000 ਪੰਚਾਇਤਾਂ ਦੇ ਮਤੇ ਅਤੇ 87 ਲੱਖ ਲੋਕਾਂ ਦੇ ਦਸਤਖਤਾਂ ਵਾਲਾ ਮੈਮੋਰੰਡਮ ਪੇਸ਼ ਕਰਨ ਵਾਸਤੇ 18 ਅਪ੍ਰੈਲ 2013 ਦੇ ਦਿਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਨੂੰ ਮਾਰਚ ਕੀਤਾ। ਇਹ ਮੈਮੋਰੰਡਮ 19 ਅਪ੍ਰੈਲ ਦੇ ਦਿਨ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਦਿੱਤਾ ਗਿਆ। ਇਸ ਵਾਸਤੇ ਹੋਲਾ ਮਹੱਲਾ ਤੋਂ ਲੈ ਕੇ 1 ਮਹੀਨਾ ਤੱਕ ਲਹਿਰ ਚਲਾਈ ਗਈ ਸੀ। ਇਸੇ ਸਿੱਖ ਇਤਿਹਾਸ ਦੇ ਵਿੱਚ 18 ਅਪ੍ਰੈਲ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।